ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਆਪਾਂ ਅਕਸਰ ਪਿਛਲੇ 1 ਮਹੀਨੇ ਤੋਂ ਲਗਾਤਾਰ 4 ਵੀਕਸ ਤੋਂ ਵੀ ਵੱਧ ਸਮੇਂ ਤੋਂ ਆਪਾਂ ਚਰਚਾ ਕਰ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ ਵੱਧ ਰਹੇ ਕ੍ਰਾਈਮ ਦੇ ਤੇ SB 553 ਦੇ ਬਾਰੇ। ਤੇ ਹੁਣ ਸਟਾਕਟਨ ਦੇ ਵਿੱਚ ਇਸ ਤਰ੍ਹਾਂ ਦੀਆਂ ਚੋਰੀਆਂ ਆ ਗਈਆਂ ਕਿ ਲੋਕ ਹੈਰਾਨ ਨੇ। ਸਟਾਕਟਨ ਦੇ ਵਿੱਚ ਇੱਕ ਬੀਬੀ ਸ਼ਾਨਾ ਹਸਨ ਆ, ਉਹ ਕਹਿੰਦੀ ਕਿ ਜਦੋਂ ਮੇਰੇ ਸਵੇਰੇ ਘਰ ਵਾਲੇ ਨੇ ਕੰਮ ਤੇ ਜਾਣਾ ਸੀ ਤੇ ਅਸੀਂ ਆਪਦੀ ਕਾਰ ਕੋਲੇ ਆਏ ਤਾਂ ਅਸੀਂ ਦੇਖਿਆ ਕਿ ਉਹਦੇ ਚਾਰੇ ਟਾਇਰ ਗਾਇਬ ਸੀ। ਇਹਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਹੈ ਉਹ ਸਪੈਨੋ ਪਾਰਕ ਵੈਸਟ ਤੇ ਵੈਸਟ ਲੇਕ ਇਲਾਕਿਆਂ ਦੇ ਵਿੱਚ ਨੇਬਰਹੁੱਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਸਟਾਕਟਨ ਦੇ ਵਿੱਚ। ਤਾਂ ਇਹਦੇ ਨਾਲ ਉਹ ਕਹਿੰਦੇ ਕਿ ਪਰਸੋਂ ਚੌਥੇ ਦੀ ਗੱਲ ਆ, ਯਾਨੀ ਕਿ 3-4 ਦਿਨ ਪਹਿਲਾਂ ਦੀ ਗੱਲ ਆ। ਕਹਿੰਦੇ ਸਾਡੇ ਇੱਕ ਦੋਸਤ ਦੇ ਨਾਲ ਵੀ ਅਜਿਹਾ ਵਾਪਰਿਆ ਜਦੋਂ ਉਸ ਦੀ ਗੱਡੀ ਦੇ ਟਾਇਰ ਜਿਹੜੇ ਆ ਉਹ ਖੋਲੇ ਹੋਏ ਸੀਗੇ। 2 ਟਾਇਰ ਖੋਲ ਕੇ ਲੈ ਗਏ ਸੀ, ਪਰ 2 ਜਿਹੜੇ ਮੂਹਰਲੇ ਸੀ ਉਹ ਉਹਨਾਂ ਤੋਂ ਖੁੱਲੇ ਨਹੀਂ ਜਾਂ ਕਿਸੇ ਨੇ ਦੇਖ ਲਿਆ ਤੇ ਫਿਰ ਉਹ ਚੋਰ ਜਿਹੜੇ ਆ ਭੱਜ ਗਏ। 1:40 ਤੇ ਉਹ ਕਹਿੰਦੇ ਕਿ ਰਾਤ ਦੀ ਅਸੀਂ ਫੁਟੇਜ ਚੈੱਕ ਕੀਤੀ ਹੈ ਤੇ ਉਹਦੇ ਵਿੱਚ 5 ਮਿੰਟਾਂ ਦੇ ਵਿੱਚ ਵਿਦਿਨ 5 ਮਿੰਟ ਲੱਗੇ ਨਹੀਂ, ਉਹ ਕਹਿੰਦੇ ਚੋਰਾਂ ਨੂੰ ਟਾਇਰ ਖੋਲਣ ਦੇ ਵਿੱਚ ਤੇ 5 ਮਿੰਟਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਸਾਰੇ ਟਾਇਰ ਆ ਕਾਰ ਦੇ ਉਹ ਖੋਲ੍ਹ ਲਏ ਤੇ ਉਹਨਾਂ ਦੀ ਜਿਹੜੀ ਹੋਂਡਾ ਸਿਵਿਕ ਕਾਰ ਸੀ ਗ੍ਰੇ ਰੰਗ ਦੀ, ਉਹਨੂੰ ਸੀਮੈਂਟ ਬਲਾਕਸ ਦੇ ਉੱਤੇ ਰੱਖ ਕੇ ਉਹ ਚਲੇ ਗਏ। ਉਹ ਕਹਿੰਦੇ ਕਿ ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਕਦੇ ਸਾਡੀ ਏਡੀ ਮਾੜੀ ਮਾਰਨਿੰਗ, ਸਾਡਾ ਜਿਹੜਾ ਕਦੇ ਦਿਨ ਦੀ ਸ਼ੁਰੂਆਤ ਹੋਊਗੀ ਇੰਨੇ ਮਾੜੇ ਸਮੇਂ ਦੇ ਨਾਲ। ਪਰ ਉਹ ਕਹਿੰਦੇ ਕਿ ਅਸੀਂ ਹੈਰਾਨ ਹੈ ਕਿ ਪਰਸੋਂ 3-4 ਦਿਨ ਪਹਿਲਾਂ ਹੀ ਅਸੀਂ ਇਹਨਾਂ ਘਟਨਾਵਾਂ ਦਾ, ਇਹਨਾਂ ਗੱਲਾਂ ਦਾ ਜ਼ਿਕਰ ਕਰਕੇ ਹਟੇ ਕਿ ਹੁਣ ਕਾਰਾਂ ਦੇ ਟਾਇਰ ਖੋਲ੍ਹੇ ਜਾ ਰਹੇ ਨੇ ਤੇ ਉਹ ਖੁਦ ਜਿਹੜੀ ਘਟਨਾ ਵਾ ਉਹ ਸਾਡੇ ਨਾਲ ਹੀ ਵਾਪਰ ਗਈ ਕੈਲੀਫੋਰਨੀਆ ਦੇ ਸਟਾਕਟਨ ਦੇ ਵਿੱਚ ਸਪੈਨੋਜ਼ ਪਾਰਕ ਵੈਸਟ ਇਲਾਕਿਆਂ ਦੇ ਵਿੱਚ, ਖਾਸ ਕਰਕੇ ਵੈਸਟ ਲੇਕ ਦੇ ਇਲਾਕਿਆਂ ਦੇ ਵਿੱਚ ਸ਼ਾਨਾ ਹਸਨ ਦੀ ਸਿਵਿਕ ਗੱਡੀ ਦੇ ਟਾਇਰ ਚਾਰੇ ਜਿਹੜੇ ਆ ਉਹ ਲਾ ਕੇ ਲੈ ਗਏ। 5 ਮਿੰਟਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਅਗਲੀ ਖਬਰ ਕਾਈਜ਼ਰ ਹਸਪੀਟਲ ਵੱਲੋਂ ਆ ਰਹੀ ਹੈ, ਜਿਸ ਨੂੰ $49 ਮਿਲੀਅਨ ਦਾ ਜਿਹੜਾ ਫਾਈਨ ਆ ਕੀਤਾ ਗਿਆ ਆ, ਖਾਸ ਕਰਕੇ ਮੈਡੀਕਲ ਵੇਸਟ ਤੇ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਡੰਪ ਕਰਨ ਬਦਲੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੇ 3 ਕਾਉਂਟੀਜ਼ ਦੇ ਆਲਾਮੀਡਾ, ਸੈਨ ਫਰਾਂਸਿਸਕੋ, ਸੈਨ ਮਟੇਓ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀਜ਼ ਦੇ ਨਾਲ ਰਲ ਕੇ ਇੱਕ ਜਿਹੜੀ ਇਨਵੈਸਟੀਗੇਸ਼ਨ ਹੋਈ ਸੀ ਕਾਈਜ਼ਰ ਹਸਪੀਟਲਸ ਦੀ, ਤੇ ਕਿਸ ਤਰ੍ਹਾਂ ਇਹਨਾਂ ਨੇ ਜੋ ਪੇਸ਼ੈਂਟਸ ਦਾ 7,000 ਦੇ ਕਰੀਬ, 7,700 ਦੇ ਕਰੀਬ ਪੇਸ਼ੈਂਟਸ ਦਾ ਡਾਟਾ ਡੰਪ ਕਰ ਦਿੱਤਾ, ਜਦਕਿ ਪ੍ਰਾਈਵੇਟ ਇਨਫੋਰਮੇਸ਼ਨ ਹੁੰਦੀ ਉਹਨੂੰ ਚੰਗੇ ਤਰੀਕੇ ਨਾਲ ਟਰੈਸ਼ ਨਹੀਂ ਕੀਤਾ। ਉਸ ਤੋਂ ਬਿਨਾਂ ਹੋਰ ਬਹੁਤ ਸਾਰਾ ਹੈਜ਼ਰਡਸ ਵੇਸਟ, ਜਿਹਦੇ ਵਿੱਚ ਸਰਿੰਜਸ, ਮੈਡੀਕਲ ਟਿਊਬਿੰਗ ਵਿਦ ਬੋਡੀ ਫਲੂਇਡਸ, ਐਰੋਸੋਲ, ਸੈਨੀਟਾਈਜ਼ਰਸ, ਬੈਟਰੀਜ਼, ਇਲੈਕਟ੍ਰੋਨਿਕ ਵੇਸਟ ਤੇ ਫਾਰਮਾਸਿਊਟੀਕਲਸ, ਇਹ ਸਾਰੀਆਂ ਡੰਪ ਕੀਤੀਆਂ। ਕਾਈਜ਼ਰ ਹੈੱਡਕੁਆਟਰ ਓਕਲੈਂਡ 'ਚ ਆ, ਬੜੀ ਵੱਡੀ ਆਰਗੇਨਾਈਜੇਸ਼ਨ ਆ ਜਿਨ੍ਹਾਂ ਦੇ ਕੋਲ 700 ਦੇ ਕਰੀਬ ਫੈਸਿਲਿਟੀਜ਼ ਹੈਗੀਆਂ ਆ। ਕੈਲੀਫੋਰਨੀਆ ਦਾ ਸਭ ਤੋਂ ਵੱਡਾ ਹੈਲਥ ਕੇਅਰ ਪ੍ਰੋਵਾਈਡਰ ਆ। 8.8 ਮਿਲੀਅਨ ਕੈਲੀਫੋਰਨੀਅਨਸ ਨੂੰ ਕਾਈਜ਼ਰ ਪਰਮਾਨੈਂਟ ਹੈਲਥ ਇੰਸ਼ੋਰੈਂਸ ਦਿੰਦਾ ਹੈਗਾ ਆ। ਪਰ ਅਲਾਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਪਮੇਲਾ ਪ੍ਰਾਈਸ ਨੇ ਕਿਹਾ ਵੀ ਜੋ ਮੈਡੀਕਲ ਵੇਸਟ ਡੰਪ ਹੁੰਦੀ ਆ ਤੇ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਜਿਸ ਤਰੀਕੇ ਦੇ ਨਾਲ ਸਿੱਟਿਆ ਗਿਆ, ਉਹ ਟੋਟਲੀ ਰੋਂਗ ਹੈਗਾ। ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਆ ਫਾਈਨ ਕੀਤਾ ਗਿਆ ਤੇ ਹੁਣ ਇਹ ਜਿਹੜੀ ਸੈਟਲਮੈਂਟ ਹੋਈ ਆ, ਤੇ ਸੈਟਲਮੈਂਟ ਵੀ ਜਿਹੜੀ ਕਾਫੀ ਵੱਡੀ ਹੋਈ ਆ। ਇਹਦੇ ਵਿੱਚ 47.25 ਮਿਲੀਅਨ ਕਾਈਜ਼ਰ ਪੇ ਕਰੂਗਾ, ਜਿਹਦੇ ਵਿੱਚ 37 ਮਿਲੀਅਨ ਦੇ ਕਰੀਬ ਸਿਵਲ ਪੈਨਲਟੀਜ਼ ਆ, 5 ਮਿਲੀਅਨ ਦੇ ਕਰੀਬ ਅਟਾਰਨੀਜ਼ ਫੀਸ ਆ, 5 ਮਿਲੀਅਨ ਦੇ ਕਰੀਬ ਸਪਲੀਮੈਂਟਲ ਐਨਵਾਇਰਨਮੈਂਟਲ ਆਬਜੈਕਟਸ ਤੇ ਪ੍ਰਾਇਮਰੀ ਐਨਵਾਇਰਨਮੈਂਟਲ ਪ੍ਰੋਸੀਕਿਊਟਰ ਟ੍ਰੇਨਿੰਗ ਹੈਗੀ ਆ। ਤੇ ਇਸ ਤੋਂ ਬਿਨਾਂ ਜੇ ਹੋਰ ਫਿਊਚਰ 'ਚ ਵੀ ਕਰੂਗੇ ਤਾਂ ਹੋਰ ਬਹੁਤ ਜ਼ਿਆਦਾ ਜਿਹੜਾ ਫਾਈਨ ਹੋਊਗਾ। ਸੋ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡਾ ਫਾਈਨ ਆ ਜੋ ਅਟਾਰਨੀ ਜਨਰਲ ਵੱਲੋਂ ਕਾਈਜ਼ਰ ਨੂੰ ਦਿੱਤਾ ਗਿਆ, ਕੀਤਾ ਗਿਆ ਹੈ।